ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 3 ਸਤੰਬਰ 2015 18 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਦੀਆਂ ਜਿਹੜੀਆਂ ਮੀਡੀਆ ਦੇ ਵਿੱਚ ਪ੍ਰਮੁੱਖ ਸੁਰਖੀਆਂ ਨੇ ਉਹਨਾਂ 'ਚ ਇੱਕ ਖਬਰ ਗ੍ਰੀਨ ਪੀਸ ਆਰਗੇਨਾਈਜੇਸ਼ਨ ਦੇ ਹਵਾਲੇ ਨਾਲ ਹੈ। ਮੋਦੀ ਸਰਕਾਰ ਨੇ ਪਿਛਲੇ ਲਗਭਗ 1.5 ਸਾਲ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਪਾਸੇ ਤਾਂ ਬਾਹਰਲੇ ਦੇਸ਼ਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਮਲਟੀਨੈਸ਼ਨਲ ਕੰਪਨੀਆਂ ਕਿਹਾ ਜਾਂਦਾ ਹੈ ਉਹਨਾਂ ਨੂੰ ਜਿਹੜਾ ਹੈ ਉਹ ਬੜਾ ਜ਼ੁਮਲੇਬਾਜ਼ੀ ਦੇ ਨਾਲ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੀ ਆਓ ਭਾਰਤ ਦੇ ਵਿੱਚ ਅਸੀਂ ਬਹੁਤ ਖੁੱਲ੍ਹ ਗਏ ਹਾਂ, ਇਨਵੈਸਟਮੈਂਟ ਕਰੋ ਔਰ ਅਸੀਂ ਜਿਹੜਾ ਹੈ ਉਹ ਬਹੁਤ ਓਪਨ ਇਕੋਨਮੀ ਹੈ। ਪਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਵਿਦਨ ਕੰਟਰੀ ਹਿੰਦੂਤਵਾ ਦਾ ਦੈਂਤ ਜਿਹੜਾ ਹੈ ਉਹਨੂੰ ਅਨਲੀਸ਼ ਕੀਤਾ ਹੋਇਆ ਹੈ ਇਨੋਸੈਂਟ ਹਰਡ ਦੇ ਉੱਤੇ, ਉਸ ਦੇ ਨਾਲ ਜਿਵੇਂ RSS ਕਿਸ ਕਦਰ ਸਰਕਾਰ ਦੇ ਉੱਤੇ ਹਾਵੀ ਹੈ ਕਿ ਦਾਅਵਾ ਇਹ ਕੀਤਾ ਜਾਂਦਾ ਹੈ ਕਿ ਇਹ ਸਮਾਜ ਸੇਵੀ ਸੰਗਠਨ ਹੈ। ਪਰ ਪਿਛਲੇ 3 ਦਿਨ ਲਗਾਤਾਰਤਾ ਦੇ ਨਾਲ ਜਿਹਨੂੰ ਇਹਨਾਂ ਨੇ ਮੰਥਨ ਕਿਹਾ ਔਰ RSS ਔਰ ਗਵਰਨਮੈਂਟ ਦੇ ਵਿਚਕਾਰ ਜਿਹੜੀ ਹੈ ਉਹ ਪੂਰੀ ਤਾਲਮੇਲ ਬਣਾਉਣ ਦੇ ਲਈ ਫਿਊਚਰ ਤਾਲਮੇਲ ਦਾ ਮਤਲਬ ਇਹ ਹੈ ਕਿ ਗਵਰਨਮੈਂਟ ਕਿਤੇ RSS ਦੀ ਪਾਲਿਸੀ ਲਾਗੂ ਕਰਨ ਤੋਂ ਕੋਈ ਪੈਰ ਨਾ ਪਿੱਛੇ ਖਿੱਚੇ, ਇਸ ਦੇ ਉੱਤੇ ਪੂਰਾ ਜਿਹੜਾ ਉਹ ਤਬਸਰਾ ਹੋਇਆ ਹੈ। ਵੱਡੇ ਵੱਡੇ ਸਕਾਲਰ, ਵੱਡੇ ਵੱਡੇ ਇਹਨਾਂ ਦੇ ਮਿਨਿਸਟਰ, ਅਮਿਤ ਸ਼ਾਹ ਦੂਜੇ ਤੀਜੇ ਜਾ ਕੇ ਬੈਠੇ ਨੇ, ਮੋਦੀ ਵੀ ਅੱਜ ਉਹਨੂੰ ਜੁਆਇਨ ਕਰੇਗਾ। ਸੋ ਕੁੱਲ ਮਿਲਾ ਕੇ ਵਿਦਨ ਤਾਂ ਇਹਨਾਂ ਨੇ ਘੱਟ ਗਿਣਤੀਆਂ ਦਾ ਵੈਸੇ ਹੀ ਗਲਾ ਘੁੱਟਿਆ, ਜਿਵੇਂ ਈਸਾਈ ਹੋਣ, ਮੁਸਲਮਾਨ ਹੋਣ, ਸਿੱਖਾਂ ਨਾਲੇ ਵੱਖਰੀ ਕਿਸਮ ਦੀ ਲੜਾਈ ਲੜ ਰਹੇ ਨੇ, ਉਹਦੇ 'ਚ ਲਵ ਐਂਡ ਹੇਟ ਰਿਲੇਸ਼ਨਸ਼ਿਪ ਹੈ। ਔਰ ਦੂਸਰੇ ਪਾਸੇ ਬੜਾ ਕਲੀਅਰਲੀ ਮੁਸਲਮਾਨਾਂ ਦੇ ਖਿਲਾਫ ਜਿਸ ਕਿਸਮ ਦੀ ਲਾਈਨ ਪਹਿਲੇ ਦਿਨ ਤੋਂ ਲਈ RSS ਉਸ ਨੂੰ ਹੁਣ ਜਿਵੇਂ ਜਿਸ ਤਰੀਕੇ ਦੇ ਨਾਲ ਪਿਛਲੀ 2011 ਦੀ ਸੈਂਸਸ ਦੇ ਅੰਕੜੇ ਰਿਲੀਜ਼ ਕੀਤੇ ਗਏ ਔਰ ਉਹਦੇ ਥੱਲੇ ਜਿਹੜਾ ਇਹਨਾਂ ਦਾ ਭੜਕਾਊ ਸਵਾਮੀ ਮਹਿਕਮਾ ਉਹ ਬਿਆਨਬਾਜ਼ੀਆਂ ਕਰ ਰਿਹਾ ਕਿ ਦੇਖ ਲਓ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ਗਿਣਤੀ ਵੱਧ ਰਹੀ ਹੈ। ਸੋ ਉਹ ਏਜੰਡਾ ਉਹਨਾਂ ਦਾ ਪੂਰੀ ਤਰ੍ਹਾਂ ਚੱਲ ਰਿਹਾ ਹੈ। RSS ਨੇ ਮੇਕ ਸ਼ੋਰ ਕੀਤਾ ਹੈ ਕਿ ਸਿਰਫ ਸਟੇਟ ਲੈਵਲ ਤੇ ਹੀ ਨਹੀਂ ਜਿੱਥੇ ਕਿ ਇਹਨਾਂ ਦੀਆਂ ਹਕੂਮਤਾਂ ਨੇ, ਪਰ ਫੈਡਰਲ ਲੈਵਲ ਤੇ, ਸੈਂਟਰਲ ਲੈਵਲ ਤੇ ਜਿਹੜਾ ਹੈ ਉਹਨਾਂ ਦਾ ਉਹ ਟੈਕਸ ਹੋਣ, ਯੋਗਾ ਦੇ ਨਾਂ ਥੱਲੇ ਜਿਵੇਂ ਫੌਜ, CRPF, ਹਿੰਦੂਤਵਾ ਦਾ ਏਜੰਡਾ, ਸੂਰਜ ਨਮਸਕਾਰ ਦੇ ਨਾਂ ਥੱਲੇ, ਔਰ ਇਹ ਸਾਰਾ ਪਾਰਟ ਇਹ ਵੀ ਇਵੇਂ ਹੀ ਚੱਲ ਰਿਹਾ। ਪਰ ਜਿਹੜਾ ਥੋੜਾ ਬਹੁਤ ਲੀਵਰੇਜ ਉੱਥੇ ਗਰੀਬਾਂ ਦੀ ਮਦਦ ਕਰਨ ਔਰ ਉਹ ਬੇਸ਼ੱਕ ਹੈਲਥ ਰਿਲੇਟਡ ਵੈਕਸੀਨੇਸ਼ਨ ਪ੍ਰੋਗਰਾਮ ਹੋਣ, ਲੋਕਾਂ ਨੂੰ ਐਜੂਕੇਸ਼ਨ ਦੇ ਹਵਾਲੇ ਨਾਲ ਪ੍ਰੋਗਰਾਮ ਹੋਣ, ਟਰਾਈਬਲਸ ਦੇ ਵਿੱਚ ਬਾਹਰਲੀਆਂ NGOs ਦੀ ਕੰਟਰੀਬਿਊਸ਼ਨ ਹੋਏ, ਜਿਨ੍ਹਾਂ ਨੇ ਜਿਵੇਂ ਗ੍ਰੀਨ ਪੀਸ ਨੇ ਪਿਛਲੇ ਸਾਲਾਂ 'ਚ ਅੱਗੇ ਇੱਕ ਫਿਗਰ ਆਈਆਂ ਸੀ $500 ਮਿਲੀਅਨ ਦੇ ਕਰੀਬ ਭਾਰਤ ਦੇ ਵਿੱਚ ਇਨਵੈਸਟ ਕੀਤੇ। ਸੋ ਇਹਨਾਂ ਨੇ 8000 ਤੋਂ ਜ਼ਿਆਦਾ ਜਿਹੜੀਆਂ NGOs ਉਹਨਾਂ ਨੂੰ ਪਹਿਲਾਂ ਤਾਂ ਆਉਂਦਿਆਂ ਹੀ ਪਹਿਲੇ 6 ਮਹੀਨੇ ਦੇ ਵਿੱਚ ਹੀ ਨੋਟਿਸ ਜਾਰੀ ਕਰ ਦਿੱਤੇ ਕਿ ਜੀ ਕਿਉਂ ਨਾ ਤੁਹਾਡਾ ਇਹ ਕੈਂਸਲ ਕੀਤਾ ਜਾਏ, ਕੁਛ ਦਾ ਕੀਤਾ ਗਿਆ। ਹੁਣ ਗ੍ਰੀਨ ਪੀਸ ਵਾਲੇ ਇਹਨਾਂ ਨੂੰ ਕੋਰਟ 'ਚ ਲੈ ਗਏ ਸੀ ਔਰ ਜਿਹੜੀ ਅੱਜ ਦੀ ਮੇਨ ਖਬਰ ਹੈ ਇਸ ਹਵਾਲੇ ਨਾਲ, ਗਵਰਨਮੈਂਟ ਕੈਂਸਲਸ ਗ੍ਰੀਨ ਪੀਸ ਇੰਡੀਆਜ਼ FCRA ਲਾਇਸੈਂਸ। ਹੁਣ ਕਿਸੇ ਵੀ ਕੰਟਰੀਬਿਊਸ਼ਨ ਦੇ ਲਈ ਇਹ ਜਿਹੜਾ ਲਾਇਸੈਂਸ ਹੈ ਜਿਸ ਨੂੰ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨਸ ਐਕਟ ਕਹਿੰਦੇ ਨੇ, ਕਿ ਕਿਉਂਕਿ ਅਲਟੀਮੇਟਲੀ ਜਿਹੜੀਆਂ ਬਾਹਰਲੀਆਂ NGOs ਉੱਥੇ ਆਪਰੇਟ ਕਰਦੀਆਂ ਨੇ, ਇੰਡੀਆ 'ਚੋਂ ਤਾਂ ਪੈਸੇ ਨਹੀਂ ਆਉਂਦੇ ਉਹਨਾਂ ਨੂੰ, ਪੈਸੇ ਤਾਂ ਬਾਹਰਲੇ ਜਿਹੜੇ ਨੇ ਉਹੀ ਕੰਟਰੀਬਿਊਟ ਕਰਦੇ ਨੇ। ਬਿਗ ਜਿਹੜੇ ਇੰਡਸਟਰੀਅਲ ਹਾਊਸ ਨੇ, ਬਿਗ ਜਿਹੜੇ ਕਾਰੋਬਾਰੀ ਕਾਮਯਾਬ ਲੋਕ ਨੇ, ਕਿਉਂਕਿ ਇੱਥੇ ਉਹਨੂੰ ਉਹ ਕੰਟਰੀਬਿਊਟ ਕਰਦੇ ਨੇ, ਨਾਲ ਉਹਨਾਂ ਨੂੰ ਟੈਕਸ ਦੇ ਵਿੱਚ ਉਸ ਦਾ ਫਾਇਦਾ ਮਿਲ ਜਾਂਦਾ ਹੈ। ਸੋ ਨਾਲੇ ਪੁੰਨ ਨਾਲੇ ਫਲੀਆਂ। ਸੋ ਉਹ ਜਿੰਨੀ ਕੰਟਰੀਬਿਊਸ਼ਨ NGOs ਨੂੰ ਇੱਥੋਂ ਜਾਂਦੀ ਹੈ ਉਸ ਦੇ ਉੱਤੇ ਭਾਰਤ ਦਾ ਜਿਸ ਨੂੰ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਕਹਿੰਦੇ ਨੇ ਇਹ ਗਵਰਨ ਕਰਦਾ ਸੀ। ਸੋ ਹੁਣ ਇਹ ਜਿਹੜੀ ਨਿਊਜ਼ ਹੈ ਕਿ in yet another crackdown on NGOs, the government today cancelled the registration of Greenpeace India under Foreign Contribution Regulations Act for its activities which allegedly hampered the country's economic growth।
ਹੁਣ ਇਹ ਕਹਿਣ ਦੀ ਬਜਾਏ ਕਿ ਜੀ ਇਹ ਤਾਂ ਸਾਡੇ ਉੱਥੇ ਆਈਡੀਆਜ਼ ਨੂੰ ਬਦਲ ਰਹੇ ਨੇ, ਜਾਂ ਜਿਨ੍ਹਾਂ ਟ੍ਰਾਈਬਲਸ ਗਰੀਬਾਂ ਨੂੰ ਅਸੀਂ ਹਿੰਦੂਤਵਾਦੀ ਵਿਚਾਰਧਾਰਾ ਦੇ ਨਾਲ ਜੋੜਨਾ ਕਿਉਂਕਿ ਇਹ ਹੈਲਪ ਕਰਦੇ ਨੇ, ਇਸ ਲਈ ਉਹਨਾਂ ਦਾ ਸੌਦਾ ਵਿਕਦਾ ਨਹੀਂ ਹੈ। ਇਹ ਨਹੀਂ ਹੈ ਵੀ ਇਹ ਕੋਈ ਉੱਥੇ ਕ੍ਰਿਸਚੀਅਨਿਟੀ ਫੈਲਾ ਰਹੇ ਨੇ, ਲੇਕਿਨ ਹੁਣ ਇਹ ਕਹਿਣਾ ਕਿ ਜੀ ਇਹ ਇਕਨੋਮਿਕਲ ਗਰੋਥ ਨੂੰ ਰੋਕ ਰਹੇ ਨੇ। ਹੁਣ ਇਕਨੋਮਿਕਲ ਗਰੋਥ ਕਿਉਂਕਿ ਜਿਹੜੀ ਗ੍ਰੀਨ ਪੀਸ ਹੈ ਉਹਦਾ ਇੱਕ ਮਿਸ਼ਨ ਹੈ ਕਿ ਭਾਈ ਦੁਨੀਆ ਦੇ ਵਿੱਚ ਅਲਟੀਮੇਟਲੀ ਭਾਵੇਂ ਅਸੀਂ ਦੇਸ਼ਾਂ ਦੀਆਂ ਵੰਡੀਆਂ ਪਾਈਆਂ ਹੋਈਆਂ ਨੇ, ਬਾਰਡਰਸ ਡਰਾ ਹੋਏ ਨੇ, ਪਰ ਅਸੀਂ ਇੱਕ ਇਸ ਪਲੈਨਟ ਤੇ ਰਹਿੰਦੇ ਹਾਂ ਜਿਹਦਾ ਨਾਮ ਅਰਥ ਹੈ ਜੀ। ਔਰ ਜਿਉਂ-ਜਿਉਂ ਅਸੀਂ ਇੰਡਸਟਰੀਅਲਾਈਜ਼ ਕਰ ਰਹੇ ਹਾਂ ਇਸ ਪਲੈਨਟ ਨੂੰ, ਬੇਤਹਾਸ਼ਾ ਜੰਗਲ ਕੱਟੇ ਜਾ ਰਹੇ ਨੇ, ਮਾਈਨਿੰਗ ਦੇ ਨਾਂ ਥੱਲੇ ਡਾਇਨਾਮਾਈਟ, ਦੂਸਰੀਆਂ ਤੀਸਰੀਆਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ। ਭਾਰਤ ਦੇ ਵਿੱਚ ਬਹੁਤ ਜ਼ਿਆਦਾ ਕੋਲ ਦਾ ਇਸਤੇਮਾਲ ਹੁੰਦਾ ਹੈ, ਕੋਲੇ ਦਾ। ਇਹ ਸਾਰਾ ਹੀ ਜਿਹੜਾ এনवायरमेंट ਨੂੰ ਕਾਰਬਨ ਮੋਨੋਆਕਸਾਈਡ, ਓਜ਼ੋਨ ਲੇਅਰ ਔਰ এনवायरमेंट ਨੂੰ ਖਰਾਬ ਕਰ ਰਿਹਾ। ਸੋ ਗ੍ਰੀਨ ਪੀਸ ਇੱਕ ਪਾਸੇ ਜਿੱਥੇ ਇੱਕ ਚੰਗੇ এনवायरमेंट ਲਈ ਧਰਤੀ ਨੂੰ ਕਿਵੇਂ এনवायरमेंटल ਲੈਵਲ ਤੇ ਉੱਤੇ ਸੁਰੱਖਿਅਤ ਕੀਤਾ ਜਾਏ ਪ੍ਰੀਚ ਕਰਦਾ, ਉੱਥੇ ਜਿੱਥੇ ਵੀ ਕਿਤੇ ਜ਼ਬਰਦਸਤੀ ਕੋਈ ਇਸ ਕਿਸਮ ਦੀ ਮਾਈਨਿੰਗ ਜਾਂ ਦੂਜੀ ਤੀਜੀ ਹੁੰਦੀ ਹੈ ਉਸ ਬਾਰੇ ਉਹ ਸਿਧਾਂਤਕ ਵਿਰੋਧ ਵੀ ਕਰਦੇ ਨੇ। ਸੋ ਹੁਣ ਇਹ ਚਾਰਜ ਗ੍ਰੀਨ ਪੀਸ ਤੇ ਲਾਣਾ, ਕੋਈ ਗ੍ਰੀਨ ਪੀਸ ਛੋਟੀ ਆਰਗੇਨਾਈਜੇਸ਼ਨ ਨਹੀਂ ਹੈ, ਉਹਨੇ এনवायरमेंट ਦੀ ਦੁਨੀਆ 'ਚ ਇਵੇਂ ਹੀ ਹੈ ਜਿਵੇਂ ਕੋਈ ਕਹੇ ਜੀ ਐਮਨੈਸਟੀ ਇੰਟਰਨੈਸ਼ਨਲ ਇੱਥੇ ਸਾਡੇ ਮੁਲਕ 'ਚ ਆ ਕੇ ਹਿਊਮਨ ਰਾਈਟਸ ਵਾਇਓਲੇਟ ਕਰਦੀ। ਹੁਣ ਐਮਨੈਸਟੀ ਇੰਟਰਨੈਸ਼ਨਲ ਦਾ ਤਾਂ ਬੇਸ ਹੀ ਹਿਊਮਨ ਰਾਈਟਸ ਵਾਇਓਲੇਸ਼ਨਸ ਨੂੰ ਰੈਕਡ ਕਰਨਾ। ਹੁਣ ਇਹ ਚਾਰਜ ਲਾਓ ਜੀ ਐਮਨੈਸਟੀ ਇੰਟਰਨੈਸ਼ਨਲ ਹਿਊਮਨ ਰਾਈਟ ਵਾਇਓਲੇਟ ਕਰ ਰਹੀ। ਸੋ ਗ੍ਰੀਨ ਪੀਸ ਨੂੰ ਇਹ ਕਹਿਣਾ ਹੈ ਕਿ ਜੀ ਇਹ ਇਕਨੋਮਿਕਲ ਗਰੋਥ ਨੂੰ ਹੈਂਪਰ ਕਰਦੇ ਨੇ, ਇਹ ਆਪਣੇ ਆਪ ਦੇ ਵਿੱਚ ਹੀ ਜਿਹਨੂੰ ਕਹਿੰਦੇ ਇਟਸ ਰਿਡਿਕੂਲਸ, ਕਿਉਂਕਿ ਇਹ ਤਾਂ ਅਵੇਅਰਨੈਸ ਹੈ এনवायरमेंट ਦੇ ਹਵਾਲੇ ਨਾਲ। Greenpeace India's registration has been cancelled under Section 13 of the FCRA. A senior Home Ministry official said tonight the decision will mean that NGO will not be able to receive funds from abroad, which are as much as 30% of its overall cost of operation. ਚਲੋ ਇਹ ਗੱਲ ਚੰਗੀ ਹੈ ਕਿ ਜੇ 70% ਫੰਡ ਉਹਨਾਂ ਨੂੰ ਇੰਡੀਆ ਚੋਂ ਮਿਲਦੇ ਨੇ, ਇਹ ਵੀ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਗ੍ਰੀਨ ਪੀਸ ਦਾ ਕੰਮ ਇੰਨਾ ਕਿ ਐਪਰੀਸ਼ੀਏਬਲ ਹੈ ਕਿ ਵੀ ਵਿਦ ਇਨ ਇੰਡੀਆ ਵੀ ਉਹ ਲੋਕ ਨੇ ਜਿਹੜੇ ਕੰਟਰੀਬਿਊਟ ਕਰਦੇ ਨੇ। ਹਾਲਾਂ ਮੇਰਾ ਖਿਆਲ ਸੀ ਕਿ ਵੀ ਇਹਨਾਂ ਦੀ ਆਲਮੋਸਟ ਫੰਡਿੰਗ ਜਿਹੜੀ ਹੈ ਬਾਹਰੋਂ ਹੈ। The Home Ministry is likely to inform the Delhi High Court about its decision tomorrow when a case related to curbs on Greenpeace India comes up. Greenpeace India has about 340 people working with it. Greenpeace India termed the government action as an attempt to silence campaigns and said it would not be deterred. ਉਹਨਾਂ ਨੇ ਕਿਹਾ ਜੀ ਇਹ ਜਿਹੜਾ ਲਾਇਆ ਇਹਨਾਂ ਨੇ ਸਾਡੇ ਤੇ ਪਾਬੰਦੀ, ਇਹਦਾ ਮਤਲਬ ਇਹ ਹੈ ਵੀ ਜਿਹੜੀ ਮੁਹਿੰਮ ਅਸੀਂ ਚਲਾ ਰਹੇ ਹਾਂ এনवायरमेंट ਦੇ ਲਈ ਉਸ ਨੂੰ ਇਹ ਰੋਕਣਾ ਚਾਹੁੰਦੇ ਨੇ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਕੋਈ ਵਿਨੂਤਾ ਗੋਪਾਲ ਉਹਦੀ ਇੰਟਰਮ ਕੋ ਐਗਜ਼ੈਕਟਿਵ ਡਾਇਰੈਕਟਰ ਗ੍ਰੀਨ ਪੀਸ ਇੰਡੀਆ ਦਾ ਹੈ, ਉਹਨੇ ਕਿਹਾ Greenpeace India would continue its campaign undeterred and is in fact launching a new creative campaign to highlight crackdown on civil liberties. ਉਹਨਾਂ ਨੇ ਕਿਹਾ ਜੀ ਅੱਗੇ ਤਾਂ ਅਸੀਂ এনवायरमेंट ਦਾ ਕਰਦੇ ਸੀ, ਹੁਣ ਅਸੀਂ ਹੋਰ ਕੈਂਪੇਨ ਕਰਾਂਗੇ ਕਿ ਕਿਵੇਂ ਇਹ ਗਵਰਨਮੈਂਟ ਜਿਹੜੀ ਹੈ ਸਿਵਲ ਲਿਬਰਟੀਜ਼ ਜਿਹੜੀਆਂ ਮੁੱਢਲੀਆਂ ਆਜ਼ਾਦੀਆਂ ਨੇ ਉਹਨਾਂ ਦੇ ਵਿੱਚ ਰੁਕਾਵਟ ਖੜੀ ਕਰ ਰਹੀ ਹੈ ਜੀ। The cancelling of our FCRA registration is the government's latest move in a relentless onslaught against the community's right to dissent. It is yet another attempt to silence campaign, Gopal said. ਉਹਨਾਂ ਨੇ ਕਿਹਾ ਜੀ ਕਿ ਇਹ ਉਹਨਾਂ ਦਾ ਇੱਕ ਹੋਰ ਯਤਨ ਹੈ ਸਾਡੀ ਆਵਾਜ਼ ਨੂੰ ਬੰਦ ਕਰਨ ਦਾ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਅਸੀਂ ਗ੍ਰੀਨ ਪੀਸ ਦੀਆਂ ਜਿਹੜੀਆਂ ਸਰਵਿਸਿਜ਼ ਨੇ ਗਲੋਬਲੀ ਉਸ ਨੂੰ ਹਮੇਸ਼ਾ ਹੀ ਐਪਰੀਸ਼ੀਏਟ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਇਹ ਬਹੁਤ ਯੂਜ਼ਫੁਲ ਕੰਮ ਕਰ ਰਹੇ ਨੇ, ਔਰ ਅਸੀਂ ਜਦੋਂ ਵੀ ਈਵਨ ਗੁਰਮਤ ਦੇ ਹਵਾਲੇ ਨਾਲ ਦੇਖਦੇ ਹਾਂ ਕਿ এনवायरमेंट ਕਿਸ ਕਦਰ ਇੰਪੋਰਟੈਂਟ ਹੈ। ਅਸੀਂ ਤਾਂ ਜਪਜੀ ਸਾਹਿਬ ਦੀ ਜਿਹੜੀ ਸਮਾਪਤੀ ਵੇਲੇ ਜਿਹੜਾ ਸ਼ਲੋਕ ਉਸ ਦਾ ਇਨਸੈਪਰੇਬਲ ਹਿੱਸਾ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿੱਥੇ ਹਵਾ ਦੀ ਗੱਲ ਹੈ, ਪਾਣੀ ਦੀ ਗੱਲ ਹੈ, ਧਰਤੀ ਦੀ ਗੱਲ ਹੈ,
ਸੋ ਗ੍ਰੀਨ ਪੀਸ ਦਾ ਮੁੱਖ ਮੁੱਦਾ ਇਸ ਦੇ ਉੱਤੇ ਹੀ ਫੋਕਸਡ ਹੈ ਔਰ ਅਸੀਂ ਇਹਨਾਂ ਨੂੰ ਜਿਹੜਾ ਐਪਰੀਸ਼ੀਏਟ ਕਰਦੇ ਹਾਂ। ਔਰ ਹੁਣ ਜਿਹੜਾ ਚਾਰਜ ਇਹਨਾਂ ਦੇ ਉੱਤੇ ਲਾ ਕੇ ਉਹਨਾਂ ਦਾ ਇਹ ਫੋਰਨ ਕੰਟਰੀਬਿਊਸ਼ਨ ਨੂੰ ਕੈਂਸਲ ਕੀਤਾ ਹੈ ਕਿ ਜੇ ਇਕਨੋਮਿਕਲ ਗਰੋਥ ਨੂੰ ਹੈਂਪਰ ਕਰ ਰਹੇ ਨੇ। ਹੁਣ ਜਿਮ ਰੋਜਰਸ ਬਹੁਤ ਵੱਡਾ ਨਾਂ ਹੈ ਦੁਨੀਆ 'ਚ। ਜਦੋਂ ਤੁਸੀਂ ਇਕਨੋਮਿਕਲ ਇਨਵੈਸਟਮੈਂਟ ਦੇ ਹਵਾਲੇ ਨਾਲ ਦੇਖਦੇ ਹੋ ਤੇ ਜਿਸ ਤਰੀਕੇ ਨਾਲ ਜਿਸ ਹੋਪ ਨਾਲ ਜਿਮ ਰੋਜਰਸ ਨੇ ਇੰਡੀਆ ਵੱਲ ਰੁਖ ਕੀਤਾ ਸੀ, ਕਿਉਂਕਿ ਟ੍ਰੈਡੀਸ਼ਨਲੀ ਹੈ ਤਾਂ ਸਾਰੇ ਮਨੀ ਮੇਕਰ ਨੇ, ਇਹ ਚਾਈਨਾ ਦੀ ਮਾਰਕੀਟ, ਹਾਂਗਕਾਂਗ ਦੀ ਮਾਰਕੀਟ, ਸਿੰਗਾਪੁਰ ਦੀ ਮਾਰਕੀਟ ਜਾਂ ਈਵਨ UAE ਦੀ ਮਾਰਕੀਟ, ਪਰ ਜਿਸ ਤਰੀਕੇ ਨਾਲ ਜਦੋਂ ਮਨਮੋਹਨ ਸਿੰਘ ਸਰਕਾਰ ਬਦਲੀ ਔਰ ਇਹ ਮੋਦੀ ਦੇ ਜਿਹੜਾ ਇਸ ਕਿਸਮ ਦਾ ਲਾਈਨ ਸੀ ਕਿ ਜੀ ਅਸੀਂ ਇਕਨੋਮਿਕਲ ਔਰ ਇਹ ਤੇ ਉਹ, ਹੁਣ ਮੈਂ ਇੱਕ ਪੈਰਾਗ੍ਰਾਫ ਹੀ ਪੜਾਂਗਾ ਕਿਉਂਕਿ ਲੰਬਾ ਚੌੜਾ ਇੰਟਰਵਿਊ ਜਿਮ ਰੋਜਰਸ ਨੇ ਦਿੱਤਾ ਹੈ ਔਰ ਇਹਦਾ ਇਹ ਹੈਡਲਾਈਨ ਹੀ ਇਹ ਹੈ, ਜਿਮ ਰੋਜਰਸ ਐਗਜ਼ਿਟ ਇੰਡੀਆ ਸੇਜ਼ ਵਨ ਕਾਂਟ ਇਨਵੈਸਟ ਜਸਟ ਔਨ ਹੋਪ। ਜਿਮ ਰੋਜਰ ਨੇ ਕਿਹਾ ਕਿ ਜੀ ਜਿੰਨੀਆਂ ਸਾਡੀਆਂ ਇਨਵੈਸਟਮੈਂਟਸ ਸੀ ਮੈਂ ਸਾਰੀਆਂ ਵੇਚ ਕੇ ਜਾ ਰਿਹਾ ਇੰਡੀਆ ਤੋਂ, ਕਿਉਂਕਿ ਸਿਰਫ ਹੋਪ ਆਸ ਦਿਖਾ ਦੇਣਾ ਜੁਮਲੇਬਾਜ਼ੀਆਂ ਦੇ ਨਾਲ ਜਿਹੜਾ ਉਹ ਇਸ ਦੇ ਸਹਾਰੇ ਕੋਈ ਜਿਹੜਾ ਪੂੰਜੀ ਨਿਵੇਸ਼ ਨਹੀਂ ਕਰਦਾ। ਔਰ ਇਹਦੀ ਕਮੋਡਿਟੀਜ਼ ਟ੍ਰੇਡਿੰਗ ਗੁਰੂ and hedge fund manager Jim Rogers has sold his holdings in Indian companies and exited India because he says the National Democratic Alliance government has failed to live up to investors' expectations। ਕਿ ਜਿਹੜਾ ਇਸ ਦੁਨੀਆ ਦਾ commodities trading ਦੁਨੀਆ ਦਾ ਗੁਰੂ ਮੰਨਿਆ ਜਾਂਦਾ ਹੈ ਔਰ ਜਿਹਨੇ hedge fund ਦਾ ਮੈਨੇਜਰ ਹੈ ਜਿਮ ਰੋਜਰਸ, ਉਹਨੇ ਭਾਰਤ ਵਿੱਚ ਆਪਣੀਆਂ ਕੰਪਨੀਆਂ ਦੇ ਸਾਰੇ ਜਿਹੜੇ ਸ਼ੇਅਰ ਵੇਚੇ ਨੇ ਔਰ ਭਾਰਤ ਚੋਂ ਨਿਕਲ ਗਿਆ। ਉਹਨੇ ਕਿਹਾ ਜੀ ਜਿਹੜੀ NDA ਸਰਕਾਰ ਹੈ ਮੋਦੀ ਦੀ, ਇਹ ਜਿਹੜੀ ਕਿ ਇਹਨਾਂ ਨੇ ਪੂੰਜੀ ਨਿਵੇਸ਼ਕਾਂ ਨੂੰ ਜੋ ਸਬਜ਼ ਬਾਗ ਦਿਖਾਏ ਸੀ, ਇਹ ਸਬਜ਼ ਬਾਗ ਹੀ ਰਹੇ, ਕੋਈ ਬਾਗ ਉਹਨਾਂ ਨੇ ਲਾਏ ਨਹੀਂ ਹੈਗੇ। The chairman of Rogers Holding Limited, who said in April that he was becoming disillusioned by India because the Narendra Modi government has been all about talk and no action, believes the Indian market lacks any new drivers to propel it। ਉਹਨੇ ਕਿਹਾ ਜੀ ਇਹ ਜਿਹੜਾ NDA ਸਰਕਾਰ ਨੇ ਬੜੇ ਗੱਲਾਂ ਕੀਤੀਆਂ ਸੀ, ਬਹੁਤ ਸਾਰੀ ਗੱਲ ਜ਼ਬਾਨੀ ਕਲਾਮੀ ਰਹੀ ਔਰ ਉਹਨਾਂ ਨੇ ਕਿਹਾ ਵੀ ਇਹ ਇੰਡੀਅਨ ਮਾਰਕੀਟ ਦੇ ਵਿੱਚ ਕੋਈ ਨਵੀਂ ਡਰਾਈਵਰ ਨਹੀਂ ਹੈ ਕਿ ਇਹ ਸਾਰੇ ਇਕਨੋਮੀ ਨੂੰ ਕੋਈ ਅੱਗੇ ਨੂੰ ਲਿਜਾਣ ਲਈ ਇਹਨਾਂ ਦੀ ਕੋਈ ਗੰਭੀਰਤਾ ਹੋਏ। ਆਈ ਐਮ ਸ਼ੋਰ ਮੋਦੀ ਇਜ਼ ਅ ਸਮਾਰਟ ਗਾਈ, ਹੀ enjoys good press and he makes a lot of friends for India। ਉਹ ਕਹਿੰਦੇ ਜੀ ਠੀਕ ਹੈ, ਮੋਦੀ ਸਮਾਰਟ ਹੈ, ਮੀਡੀਆ ਤੇ ਬੜਾ ਕੰਟਰੋਲ ਕੀਤਾ ਹੋਇਆ ਹੈ ਔਰ ਬੜੇ ਦੋਸਤ ਇੰਡੀਆ ਦੇ ਉਹ ਬਣਾ ਰਹੇ। ਬਟ I as an investor after almost a year and a half have decided to move on to other places, partly also because stock markets are not going to be particularly good for the next year or two। ਉਹਨੇ ਕਿਹਾ ਜੀ ਠੀਕ ਹੈ, ਉਹ ਗੱਲਾਂ ਆਪਣੀ ਥਾਂ ਤੇ ਨੇ, ਪਰ ਮੈਂ ਤਾਂ ਇੱਕ ਪੈਸੇ ਬਣਾਉਣ ਵਾਲਾ ਇਨਵੈਸਟਰ ਹਾਂ, ਮੈਂ ਤਾਂ ਇਹ ਦੇਖਣਾ ਹੈ ਵੀ ਮੈਂ ਕਿੱਥੇ ਪੈਸੇ ਲਾਣੇ ਨੇ ਤਾਂ ਉਹਦੇ ਚੋਂ ਨਿਕਲਣਾ ਕੀ ਹੈ। ਤਾਂ ਉਹਨੇ ਕਿਹਾ ਵੀ ਨਿਕਲਿਆ ਕੁਝ ਨਹੀਂ ਹੈ ਔਰ ਜੋ ਹਾਲ ਇਹਨਾਂ ਦਾ ਚੱਲ ਰਿਹਾ ਹੈ ਅਗਲੇ 2-3 ਸਾਲ ਵੀ ਜਿਹੜੀ ਹੈ ਇਸ ਮਾਰਕੀਟ ਦਾ ਇਹ ਹਾਲ ਹੈ ਨਾ। ਆਲਰੇਡੀ ਜਿਹੜੀ ਉਹਨਾਂ ਦੀ ਗਰੋਥ ਰੇਟ ਹੈ, ਜਿਹੜਾ ਇਹਨਾਂ ਨੇ ਦਾਅਵਾ ਕੀਤਾ ਸੀ ਜੇਤਲੀ ਨੇ ਜੀ ਅਸੀਂ 10% ਤੇ ਲੈ ਜਾਾਂਗੇ, ਉਹ ਪਿਛਲੇ ਨਾਲੋਂ ਵੀ ਘਟ ਕੇ ਥੱਲੇ ਨੂੰ ਆ ਗਈ ਜੀ। ਔਰ ਉਹਨੇ ਅਖੀਰ ਦੇ ਵਿੱਚ ਕਿਹਾ ਆਲਸੋ ਬਿਕੋਜ਼ ਸਟਾਕ ਮਾਰਕੀਟਸ ਆਰ ਨਾਟ going to be particularly good for the next year or two, Rogers said in an interview। ਹੁਣ ਇਹ ਅੱਗੇ ਲੰਬਾ ਚੌੜਾ ਇੰਟਰਵਿਊ ਹੈ, ਅਸੀਂ ਜਿਹੜੇ ਵੀ ਸਾਡੇ ਦਰਸ਼ਕ ਇੰਟਰਸਟਿਡ ਨੇ ਉਹ ਜਿਮ ਰੋਜਰਸ ਇੰਟਰਵਿਊ ਪਾ ਕੇ ਦੇਖ ਸਕਦੇ ਨੇ, ਪਰ ਉਹਦੇ 'ਚ ਉਹਨੇ ਇੰਡੀਆ ਦਾ ਚੰਗਾ ਜਲੂਸ ਕੱਢਿਆ ਕਿ ਵੀ ਇਹ ਕਿਸ ਲਾਈਨ ਤੇ ਜਾ ਰਹੇ ਨੇ। ਹੁਣ ਇੱਕ ਪਾਸੇ ਐਨਵਾਇਰਨਮੈਂਟਲ ਗਰੁੱਪਸ, ਸਿਵਲ ਲਿਬਰਟੀਜ਼, ਉਹਨਾਂ ਦਾ ਗਲਾ ਘੁੱਟਿਆ ਜਾ ਰਿਹਾ। ਜਿਹੜੇ ਥੋੜੇ ਬਹੁਤ ਲੈਫਟਿਸਟ ਥਿੰਕਰ ਫਰੀडम ਦੇ ਨਾਲ ਲਿਖਦੇ ਸੀ, ਕਰਨਾਟਕਾ ਦੇ ਵਿੱਚ ਬਹੁਤ ਵੱਡਾ ਇੱਕ ਇਸ ਕਿਸਮ ਦਾ ਬੰਦਾ ਜਿਹਨੂੰ ਰੈਸ਼ਨਲਿਸਟ ਕਹਿੰਦੇ ਸੀ, ਯੂਨੀਵਰਸਿਟੀ ਦਾ ਵਾਈਸ ਚਾਂਸਲਰ ਔਰ ਬੜਾ ਫ੍ਰੀਲੈਂਸ ਰਾਈਟਰ, ਉਹਦਾ ਮਰਡਰ ਹੋਇਆ 2 ਦਿਨ ਪਹਿਲਾਂ ਜੀ। ਅਰੁਣ ਧਾਤੀ ਰॉय ਪੰਜਾਬ ਚ ਆਏ, ਉਹਨੇ ਕਿਹਾ ਕਿ ਜੀ RSS ਬਿਲਕੁਲ ਐਂਟੀ ਨੈਸ਼ਨਲ ਰੋਲ ਅਦਾ ਕਰ ਰਿਹਾ ਔਰ ਆਲਰੇਡੀ ਜਿਹੜੇ ਹੋਰ ਵੀ ਲਿਖਣ ਵਾਲੇ ਨੇ ਇਹਨਾਂ ਦੇ ਖਿਲਾਫ ਥੋੜੇ ਬਹੁਤ ਲੈਫਟਿਸਟ, ਉਹਨਾਂ ਨੂੰ ਡੈਥ ਥ੍ਰੈਟਸ ਮਿਲ ਰਹੀਆਂ। ਈਵਨ ਜਸਟਿਸ ਕਾਟਜੂ ਜਿਹੜਾ ਕਈ ਵਾਰੀ ਉਹ ਮਾਰਦਾ ਹੈ ਹਵਾ 'ਚ ਵੀ ਗੱਲਾਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਫਿਰ ਵੀ ਬਾਕੀਆਂ ਨਾਲੋਂ ਜ਼ਿਆਦਾ ਹਿੰਮਤ ਰੱਖਦਾ ਹੈ
ਉਹਨਾਂ ਨੂੰ ਚੈਲੰਜ ਕਰਨ ਦੀ ਉਹਨੇ ਵੀ ਕੱਲ ਕਿਹਾ ਕਿ ਜੀ ਮੈਨੂੰ ਡੈਥ ਸੈਂਟੈਂਸ ਮਿਲ ਰਹੀ ਹੈ। ਹੁਣ ਇਸ ਸਾਰੇ ਔਰ ਇਨਵੈਸਟਰ ਦੌੜ ਰਹੇ ਨੇ ਉੱਥੋਂ ਜੀ ਜੋ ਜਿਮ ਰੋਜਰਸ ਨੇ ਕਿਹਾ। ਲੇਕਿਨ ਇਹਦੇ ਬਾਵਜੂਦ ਜਿਸ ਤਰੀਕੇ ਨਾਲ ਇਹ ਗੁਆਂਢੀ ਦੇਸ਼ ਤੇ ਕਿੱਥੋਂ ਇਹਨਾਂ ਦੀ ਇਕਨੋਮੀ ਇੰਪਰੂਵ ਹੋਏਗੀ ਜਾਂ ਕਿਸ ਕਿਸਮ ਦੀ ਇਹ ਪਾਲਿਸੀ ਪਰਸਿਊ ਕਰ ਰਹੇ ਨੇ, ਇਹਨਾਂ ਦੇ ਫੌਜੀ ਜਨਰਲ ਨੇ ਦਿਲਬਾਗ ਸਿੰਘ ਸੁਹਾਗ ਨੇ 2 ਦਿਨ ਪਹਿਲਾਂ ਹੀ ਕਿਹਾ ਕਿ ਜੀ ਅਸੀਂ ਜਿਹੜਾ ਉਹ ਫਿੱਟ ਕਰ ਰਹੇ ਹਾਂ ਆਪਣੀ ਫੌਜ, ਸਾਡੀ ਫਿੱਟ ਹੈ, ਅਸੀਂ ਸ਼ਾਰਟ ਟਰਮ ਵਾਰ, ਕੁਇਕ ਐਕਸ਼ਨ ਤੇ ਫਲਾਣਾ ਤੇ ਢਿਮਕਾ, ਜਿਹੜੀ ਸਿੱਧਾ ਥ੍ਰੈਟ ਹੁੰਦਾ। ਤੁਸੀਂ ਕਿਸੇ ਨੂੰ ਕਹੋ ਜੀ ਅਸੀਂ ਤੁਹਾਡੇ ਤੇ ਸ਼ਾਰਟ ਟਰਮ ਵਾਰ ਥੋਪਾਂਗੇ, ਅਗਲਾ ਕੀ ਕਹੇਗਾ ਫਿਰ? ਜੀ ਜੀ ਹੁਣ ਔਰ ਇਹੀ ਕਾਰਨ ਹੈ ਕਿ ਇਹਨਾਂ ਦਾ ਹਿੰਦੂ ਤਵੀਆਂ ਦਾ ਭੂਤਰਿਆਪਨ ਜਿਹੜਾ ਹੈ ਉਸ ਕਰਕੇ ਈਵਨ ਪਾਕਿਸਤਾਨ 'ਚ ਵੀ ਜਿਹੜੇ ਐਲੀਮੈਂਟ ਟਕਰਾਅ ਨੂੰ ਚਾਹੁੰਦੇ ਨੇ ਉਹ ਰਾਦਰ ਉਹਨਾਂ ਨੂੰ ਫਿਊਲ ਕਰ ਰਹੇ ਨੇ। ਔਰ ਇਹਦਾ ਜਵਾਬ ਜਿਹੜਾ ਇੰਡੀਅਨ ਫੌਜੀ ਜਨਰਲ ਨੇ ਕਿਹਾ, ਦੂਸਰੀ ਪ੍ਰਮੁੱਖ ਨਿਊਜ਼ ਹੈ, ਪਾਕਿਸਤਾਨ ਰੈਡੀ ਫॉर ਸ਼ਾਰਟ ਔਰ ਲੌਂਗ ਵਾਰ ਡਿਫੈਂਸ ਮਿਨਿਸਟਰ। ਹੁਣ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਫਿਰ ਆ ਜਾਓ, ਤੁਸੀਂ ਸ਼ਾਰਟ ਟਰਮ ਲੜਾਈ ਲੜਨੀ ਹੈ ਕਿ ਲੌਂਗ ਟਰਮ ਲੜਨੀ ਹੈ, ਅਸੀਂ ਉਹਦੇ ਲਈ ਤਿਆਰ ਹਾਂ। ਔਰ ਇਹ ਖਬਰ ਹੈ ਇਸਲਾਮਾਬਾਦ ਦੀ ਡੇਟ ਲਾਈਨ ਨਾਲ, ਪਾਕਿਸਤਾਨ ਇਜ਼ ਰੈਡੀ ਫॉर ਅ ਸ਼ਾਰਟ ਔਰ ਲੌਂਗ ਕਨਫਲਿਕਟ ਐਂਡ ਵਿਲ ਇਨਫਲਿਕਟ ਹੈਵੀ ਲਾਸਿਸ ਔਨ ਇੰਡੀਆ ਇਨ ਕੇਸ ਵਾਰ ਹਿਸਟੀਰੀਆ ਓਵਰਕਮਸ ਇੰਡੀਅਨ ਲੀਡਰਸ਼ਿਪ, ਡਿਫੈਂਸ ਮਿਨਿਸਟਰ ਖਵਾਜਾ ਆਸਿਫ ਹੈ ਸੈਡ। ਉਹਨੇ ਕਿਹਾ ਜੀ ਕਿ ਇਹ ਜਿਹੜਾ ਹਿਸਟੀਰੀਆ ਚੰਬੜਿਆ ਹੋਇਆ ਭੂਤ ਤੁਹਾਨੂੰ ਭੂਤਰੇ ਹੋਏ ਜੰਗ ਦਾ, ਜੇ ਤੁਹਾਨੂੰ ਇੰਨੀ ਖੁਰਕ ਹੋ ਰਹੀ ਹੈ ਜਾਂ ਇੰਨਾ ਕੁ ਤੁਹਾਨੂੰ ਇਹ ਭੂਤ ਚੜਿਆ ਹੋਇਆ ਤੇ ਫਿਰ ਆ ਜਾਓ, ਅਸੀਂ ਤੁਹਾਨੂੰ ਸ਼ਾਰਟ ਟਰਮ ਹੋਏ ਲੌਂਗ ਟਰਮ ਹੋਏ ਅਸੀਂ ਤੁਹਾਨੂੰ ਫਿਰ ਸਬਕ ਸਿਖਾਵਾਂਗੇ। ਜਦੋਂ ਹੁੰਦਾ ਵੀ ਅਸੀਂ ਹੈਵੀ ਲਾਸ ਦੇਵਾਂਗੇ ਤਾਂ ਮਤਲਬ ਹੁੰਦਾ ਵੀ ਤੁਹਾਨੂੰ ਅਸੀਂ ਨਾਨੀ ਯਾਦ ਕਰਾਵਾਂਗੇ ਜੀ। ਹਿਸ ਰਿਮਾਰਕਸ ਕੇਮ ਇਨ ਰਿਐਕਸ਼ਨ to the statement by Army Chief General Dalbir Singh that India is prepared for swift and short wars in the future. ਇਹਨਾਂ ਨੇ ਇਹ ਗੱਲ ਤਾਂ ਘੱਟੋ ਘੱਟ ਇਮਾਨਦਾਰੀ ਨਾਲ ਕਹੀ ਵੀ ਡਿਫੈਂਸ ਮਿਨਿਸਟਰ ਨੇ ਐਵੇਂ ਨਹੀਂ ਇਹ ਗੱਲ ਕਹੀ, ਇਹ ਜਵਾਬ ਹੈ ਕਿ ਹੁਣ ਕਈ ਵਾਰੀ ਜੇ ਇਹਨੂੰ ਤੁਸੀਂ ਇਹ ਲਾਈਨ ਵਿੱਚੋਂ ਗਾਇਬ ਕਰ ਦਿਓ ਲੱਗੇਗਾ ਜੀ ਪਾਕਿਸਤਾਨ ਧਮਕੀਆਂ ਦੇ ਰਹੇ ਜੀ। ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਸਟੇਟਮੈਂਟ ਜਿਹੜੀ ਹੈ ਜਿਹਨੂੰ ਹਮੇਸ਼ਾ ਮਿਸਕੋਟ ਕੀਤਾ ਜਾਂਦਾ ਹੈ ਕਿ ਜੀ ਉਹਨਾਂ ਨੇ ਕਿਹਾ ਸੀ ਜੀ ਇੱਕ ਸਿੱਖ ਦੇ ਜਿਹੜੇ ਹੈ ਉਹ 35 ਹਿੰਦੂ ਇੱਕ ਸਿੱਖ ਦੇ ਹਿੱਸੇ ਆਉਂਦੇ ਨੇ। ਹੁਣ ਜਿਹੜਾ ਵੀ ਸੁਣੇਗਾ ਕਹੇਗਾ ਜੀ ਇਹਦਾ ਮਤਲਬ ਉਹ ਤਾਂ ਬਿਲਕੁਲ ਹੀ ਹਿੰਦੂਆਂ ਨੂੰ ਨਫ਼ਰਤ ਕਰਦੇ ਸੀ ਜਾਂ ਹਿੰਦੂਆਂ ਦਾ ਜਿਹੜਾ ਉਹ ਵਡਾਂਗਾ ਕਰਨਾ ਚਾਹੁੰਦੇ ਸੀ। ਹੁਣ ਇਹਦਾ ਕੰਟੈਕਸਟ ਹੈ, ਜੇ ਤੁਸੀਂ ਕਿਸੇ ਗੱਲ ਨੂੰ ਕੰਟੈਕਸਟ ਤੋਂ ਪਾਸੇ ਲਿਜਾ ਕੇ ਕਰਦੇ ਹੋ। ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਖਲੋ ਕੇ ਧਮਕੀ ਦਿੱਤੀ ਸੀ ਕਿ ਜੀ ਇਹ ਅਕਾਲੀ ਜਿਹੜੇ ਨੇ ਸਿੱਖ ਪੰਜਾਬ ਦੇ ਵਿੱਚ ਐਜੀਟੇਸ਼ਨ ਕਰ ਰਹੇ ਨੇ, ਧਰਮਯੁੱਧ ਮੋਰਚਾ, इनको ये नहीं भूलना चाहिए कि पंजाब के बाहर भी सिख रहते हैं। ਹੁਣ ਜ਼ਾਹਰ ਹੈ ਇੱਕ ਜੇ ਇਲੈਕਟਿਡ ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਖਲੋ ਕੇ ਧਮਕੀ ਦੇ ਰਹੀ ਹੈ ਕਿ ਵੀ ਇਹ ਬੰਦ ਕਰ ਦਿਓ ਨਹੀਂ ਤਾਂ ਅਸੀਂ ਪੰਜਾਬ ਤੋਂ ਬਾਹਰ ਦੇ ਸਿੱਖ ਮਾਰ ਦੇਣੇ। ਇਹਨੂੰ ਜਿਹਨੂੰ ਤੁਸੀਂ ਅੰਡਰਸਟੇਟਮੈਂਟ ਕਿਹਾ ਜਾਂਦਾ ਹੈ, ਲੇਕਿਨ ਇੱਕ ਇਲੈਕਟਿਡ ਪ੍ਰਾਈਮ ਮਿਨਿਸਟਰ ਕਹਿ ਰਹੀ ਬਾਹਰਲੇ ਸਿੱਖ ਜੇ ਕੋਈ ਐਜੀਟੇਸ਼ਨ ਕਰ ਰਿਹਾ ਹੈ ਠੀਕ ਜਾਂ ਗਲਤ ਉਹ ਇੱਕ ਵੱਖਰੀ ਡਿਬੇਟ ਹੈ, ਪਰ ਜੇ ਪ੍ਰਾਈਮ ਮਿਨਿਸਟਰ ਇੱਕ ਥ੍ਰੈਟ ਦਿੰਦੀ ਹੈ ਖਲੋ ਕੇ ਕਿ ਜੀ ਬਾਹਰਲਿਆਂ ਨੂੰ ਅਸੀਂ ਜਿਹੜਾ ਫਿਰ ਦੇਖ ਲਾਂਗੇ, ਹੁਣ ਉਹਦੇ ਜਵਾਬ 'ਚ ਇਹ ਜਦੋਂ ਤੁਸੀਂ ਇਸ ਕਿਸਮ ਦੀ ਜਿਹੜੀ ਹੈ ਕੋਈ ਸਟੇਟਮੈਂਟ ਦਿਓਗੇ ਤੇ ਜਿਹੜਾ ਤੁਹਾਨੂੰ ਚੈਲੰਜ ਕਰ ਰਿਹਾ ਆਲਰੇਡੀ ਔਰ ਆਲਰੇਡੀ ਜਿਹੜਾ ਇਸ ਰਸਤੇ ਤੇ ਜਿਹੜੇ ਤੁਰੇ ਹੋਏ ਨੇ ਕਿ ਭਾਈ ਅਸੀਂ ਹੱਕ ਲੈਣਾ, ਉਹਨਾਂ ਨੇ ਵੀ ਫਿਰ ਕਿਹਾ ਵੀ ਕੋਈ ਨਹੀਂ ਫਿਕਰ ਨਾ ਕਰੋ, ਅਸੀਂ ਵੀ 1.25 ਲੱਖ ਨਾਲ ਜੂਝਣ ਵਾਲੇ ਹਾਂ, ਸਾਨੂੰ ਵੀ ਗੁਰੂ ਨੇ 1.25 ਲੱਖ ਨਾਲ ਲੜਨਾ ਸਿਖਾਇਆ ਤੇ ਗਿਣਤੀ ਵਾਈਜ਼ ਵੀ 35 ਸਾਡੇ ਹਿੱਸੇ ਆਉਂਦੇ। ਹੁਣ ਇਹਨੂੰ ਨਾ ਤਾਂ ਇਹ ਧਮਕੀ ਜੇ ਇਹਦੇ 'ਚ ਤੁਸੀਂ ਪਹਿਲੀ ਸਟੇਟਮੈਂਟ ਕੱਢ ਦਿਓ ਇੰਦਰਾ ਗਾਂਧੀ ਦੀ ਫਿਰ ਲੱਗੇਗਾ ਜੀ ਉਹਨਾਂ ਨੇ ਕੀ ਕਹਿ ਦਿੱਤਾ। ਸੋ ਮੈਂ ਸਮਝਦਾ ਹਾਂ ਵੀ ਇਹ ਵੀ ਜਿਹੜੀ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਦੀ ਸਟੇਟਮੈਂਟ ਹੈ ਉਹ ਉਸ ਪ੍ਰੋਵੋਕੇਸ਼ਨ ਦੇ ਜਵਾਬ 'ਚ ਹੈ। ਔਰ already participating in a Radio Pakistan program, Asif said Pakistan believes in peace but knows how to respond to any aggression. We want peace but will inflict heavy losses on India if war hysteria overcame its leadership, he said. ਬਾਕੀ ਅੱਗੇ ਉਸੇ ਦੀ ਡਿਟੇਲ ਹੈ। ਸੋ ਮੈਂ ਇਨ ਬਰੀਫ ਇਹੀ ਕਹਿਣਾ ਚਾਹੁੰਦਾ ਵੀ ਅਸੀਂ ਇੰਡੀਆ ਹੋਏ ਪਾਕਿਸਤਾਨ ਹੋਏ ਜਿਨ੍ਹਾਂ ਵੱਲੋਂ ਵੀ ਕੋਈ ਭੜਕਾਟ ਪੈਦਾ ਕਰਕੇ ਟਕਰਾਅ ਦਾ ਮਾਹੌਲ ਸਿਰਜਿਆ ਜਾ ਰਿਹਾ ਉਸ ਨੂੰ ਇੱਕ ਖਤਰਨਾਕ ਰੁਝਾਨ ਸਮਝਦੇ। ਅਸੀਂ ਸਮਝਦੇ ਹਾਂ ਵੀ ਆਲਰੇਡੀ ਜਦੋਂ ਇਹ 65 ਦੀ ਜੰਗ ਹੁੰਦੀ ਹੈ ਹੋਰ ਲੜਾਈਆਂ ਹੁੰਦੀਆਂ ਨੇ ਮੈਕਸਿਮਮ ਸਫਰ ਪੰਜਾਬ ਕਰਦੇ ਜੀ। ਅੱਜ ਵੀ ਜਦੋਂ ਹੁਣ ਇਹ ਟੈਨਸ਼ਨ ਹੁੰਦੀ ਹੈ ਔਰ ਜਿਹੜੇ ਬਹੁਤ ਸਾਰੇ ਪਰਿਵਾਰ ਨੇ ਹਜ਼ਾਰਾਂ ਕਿਸਾਨ ਨੇ ਜੇ ਸੈਂਕੜਿਆਂ ਕਿਲੋਮੀਟਰ ਬਾਰਡਰ ਪਾਕਿਸਤਾਨੀ ਪੰਜਾਬ ਦਾ ਔਰ ਇਧਰ ਇੰਡੀਅਨ ਆਕੂਪਾਈਡ ਪੰਜਾਬ ਦਾ ਲੱਗਦਾ
ਤੇ ਉਹਨਾਂ ਬਾਰਡਰ ਦੇ ਨਾਲ ਹਜ਼ਾਰਾਂ ਕਿਸਾਨਾਂ ਦੀ ਰੋਟੀ ਰੋਜ਼ੀ ਹੈ, ਜਿਹੜੇ ਅਖੀਰਲੀ ਪੋਸਟ ਤੱਕ ਜਾਂ ਅਖੀਰਲੀ ਤਾਰ ਤੱਕ ਖੇਤੀਬਾੜੀ ਕਰਦੇ ਨੇ। ਸੋ ਜਦੋਂ ਕੁਛ ਇਸ ਕਿਸਮ ਦਾ ਹੁੰਦਾ ਹੈ, ਔਰ ਇੱਕ ਸਟੋਰੀ ਇਵਨ ਕਸ਼ਮੀਰ ਦੇ ਹਵਾਲੇ ਨਾਲ ਸੀ ਕਿ ਜੀ ਇੱਕ ਬੱਚੀ ਜਿਹਦਾ ਬੜਾ ਇਨੋਸੈਂਟ ਮਾਸੂਮ ਚਿਹਰਾ, ਮਿਡਲ ਸਕੂਲ ਜਿਹੜਾ ਕਿ ਬਾਰਡਰ ਦੇ ਉਰਲੇ ਪਾਸੇ ਸੀ, ਕਿ ਉਹਨਾਂ ਨੇ ਦੇਖਿਆ ਬੱਚੀਆਂ ਪੜ੍ਹ ਰਹੀਆਂ ਨੇ ਮਿਡਲ ਸਕੂਲ ਬਾਹਰ ਹੀ ਦਰਖਤ ਦੇ ਥੱਲੇ, ਕਿ ਇੱਕਦਮ ਫਾਇਰਿੰਗ ਹੋਈ ਔਰ ਉਹਨਾਂ ਦੇ ਹੈਡਮਾਸਟਰ ਨੇ ਕਿਹਾ ਬੱਚਿਆਂ ਨੂੰ ਕਿ ਜੀ ਇਹ ਤਾਂ ਮੋਰਟਰ ਫਾਇਰਿੰਗ ਹੈ, ਉਹ ਗੋਲਿਆਂ। ਉਹ ਬੱਚੀ ਕਹਿ ਰਹੀ ਹੈ ਜੀ ਅਸੀਂ ਤਾਂ ਪੜ੍ਹਨਾ, ਮੈਂ ਟੀਚਰ ਬਣਨਾ ਚਾਹੁੰਦੀ ਹਾਂ ਔਰ ਮੈਂ ਪਹਿਲੀ ਵਾਰੀ ਸੁਣਿਆ ਜਾਂ ਦੇਖਿਆ ਸੀ ਇਸ ਕਿਸਮ ਦਾ। ਹੁਣ ਇਹਨਾਂ ਦੇ ਲਈ ਜਿਹੜੇ ਉੱਤੇ ਬੈਠੇ ਭੜਕਾਟ ਵਾਲੇ ਬਿਆਨ ਦਿੰਦੇ ਨੇ ਦੋਨੋਂ ਪਾਸਿਓਂ, ਉਹਨਾਂ ਦੇ ਸਾਹਮਣੇ ਉਹ ਲੋਕ ਕਦੇ ਨਹੀਂ ਹੁੰਦੇ ਕਿ ਜਿਨ੍ਹਾਂ ਨੇ ਅਲਟੀਮੇਟਲੀ ਸਫਰ ਕਰਨੇ, ਔਰ ਉਹ ਦੋਨੋਂ ਪਾਸੇ ਹੀ। ਔਰ ਜਦੋਂ ਹੁਣ ਆ ਪਿਛਲੇ ਦਿਨਾਂ ਚ ਅਨਪ੍ਰੋਵੋਕਡ ਫਾਇਰਿੰਗ ਦੋਨੋਂ ਪਾਸਿਓਂ ਹੋਈ ਹੈ, ਦਰਜਨਾਂ ਮਾਰੇ ਗਏ ਨੇ, ਸੈਂਕੜੇ ਜ਼ਖਮੀ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਦੋਂ ਕਿਸੇ ਵੀ ਇਸ ਕਿਸਮ ਦੀ ਗੱਲ ਦਾ ਨੋਟਿਸ ਲੈਂਦੇ ਹਾਂ ਤਾਂ ਸਾਡੇ ਸਾਹਮਣੇ ਹੁੰਦਾ ਹੈ ਕਿ ਵੀ ਇਹ ਜਿਹੜਾ ਜੰਗ ਹੁੰਦਾ ਹੈ, ਲੜਾਈ ਹੁੰਦੀ, ਇੱਕ ਪਾਸੇ ਤੁਸੀਂ 50 ਸਾਲ ਪਹਿਲਾਂ 65 ਚ ਕੀ ਹੋਇਆ ਉਸ ਨੂੰ ਤੁਸੀਂ ਦੇਖਦੇ ਹੋ, ਔਰ ਜਦੋਂ ਤੁਸੀਂ ਕੈਜੂਅਲਟੀਜ਼ ਦੇਖਦੇ ਹੋ, ਮੈਂ ਦੇਖ ਰਿਹਾ ਸੀ 3000 ਇੰਡੀਅਨ ਸੋਲਜਰ ਮਰੇ, 3-4000 ਪਾਕਿਸਤਾਨੀ ਮਰੇ, ਕਿੰਨੇ ਜਿਹੜੇ ਨੇ ਸਿਵਿਲੀਅਨ ਕਿੰਨੇ ਜ਼ਖਮੀ ਹੋਏ, ਕਿੰਨਿਆਂ ਨੇ ਸਫਰ ਕੀਤਾ, ਔਰ ਉਹਨੂੰ ਤੁਸੀਂ ਕਹੋ ਜੀ ਬੜੇ ਜਸ਼ਨ ਮਨਾ ਰਹੇ, ਨਾ ਕੋਈ ਜਿੱਤਿਆ ਨਾ ਕੋਈ ਹਾਰਿਆ। ਇਹ ਹੁਣ ਜਿੰਨੇ ਇੰਡੀਪੈਂਡੈਂਟ ਉਸ ਪੀਰੀਅਡ ਦੇ ਐਨਾਲਿਸਿਸ ਆ ਰਹੇ ਨੇ ਉਹਦੇ ਚ ਇਹ ਹੋਇਆ ਕਿ ਨਹੀਂ ਜੀ ਉਹਨਾਂ ਨੇ ਇਨਾ ਏਰੀਆ ਲਿਆ, ਇਹਨਾਂ ਨੇ ਇਨਾ ਲਿਆ, ਉਹ ਫਲਾਣੀ ਗੱਲ ਨਹੀਂ ਕਰ ਸਕੇ, ਉਹ ਟਿਮਕੀ ਨਹੀਂ ਕਰ ਸਕੇ। ਹਾਂ, ਇੱਕ ਗੱਲ ਸੀ ਕਿ ਜੀ ਦੋਨੋਂ ਪਾਸਿਆਂ ਦੇ ਸਿਪਾਹੀ ਜਾਂ ਜਿਹੜੇ ਲੋਅਰ ਨੇ ਸਾਰੇ ਆਫੀਸਰ ਜੇਸੀਓ, ਉਹ ਬੜੀ ਬਹਾਦਰੀ ਨਾਲ ਲੜੇ। ਹੁਣ ਕਿਹਦੇ ਲਈ ਬਹਾਦਰੀ, ਕਿਹਦੇ ਖਿਲਾਫ ਬਹਾਦਰੀ? ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਜੰਗ ਦਾ ਬੁਖਾਰ ਹੁੰਦਾ ਹੈ ਔਰ ਇਹ ਜਿਹੜਾ ਭੂਤਰਿਆਪਨ ਹੈ, ਸਾਡਾ ਫੀਅਰ ਇਹ ਹੈ ਵੀ ਜਿਸ ਤਰੀਕੇ ਨਾਲ ਮੋਦੀ, ਜੇ ਹੁਣ ਜਿਮ ਰੋਜਰਸ ਵਰਗਾ ਕਹਿ ਰਿਹਾ ਕਿ ਜੀ ਮੈਂ ਇੱਥੋਂ ਆਪਣਾ ਡੰਡਾ ਡਗਾ ਚੁੱਕ ਕੇ ਲਿਜਾ ਰਿਹਾ, ਇਨਵੈਸਟਰ ਉੱਥੇ ਨਵਾਂ ਆ ਨਹੀਂ ਰਿਹਾ, ਜਿਹੜੇ 1.5 ਸਾਲ ਪਹਿਲਾਂ ਆਏ ਸੀ ਹੋਪ ਨਾਲ ਉਹ ਛੱਡ ਰਹੇ ਨੇ। ਕਿਸਾਨਾਂ ਦਾ ਹਾਲ ਕੀ ਹੈ, ਉਹ ਕਿਸ ਹੱਦ ਤੱਕ ਚਲੇ ਗਏ ਕਿ ਸੁਸਾਈਡ ਕਿੰਨੇ ਵਧੇ ਨੇ ਸਾਲ 1.5 ਸਾਲ। 1 ਰੈਂਕ 1 ਪੈਨਸ਼ਨ ਜਿਹੜੇ ਇਹਨਾਂ ਦੇ ਮੈਮੋਰੈਂਡਮ ਦਾ ਹਿੱਸਾ ਸੀ। ਹਾਲਾਤ ਇਹ ਨੇ ਕਿ ਜੇਤਲੀ ਨੇ ਕੱਲ ਪਰਸੋਂ ਜਿਹਾ ਇੱਕ ਲੰਗੜਾ ਜਿਹਾ ਬਿਆਨ ਦਿੱਤਾ ਕਿ ਜੀ ਇਹ ਤਾਂ ਦੁਨੀਆ 'ਚ ਕਿਤੇ ਵੀ ਨਹੀਂ ਹੁੰਦਾ ਕਿ ਜੀ ਸਾਲ ਬਾਅਦ ਤੁਸੀਂ ਜਿਹੜੀ ਹੈ ਉਹ ਪੈਨਸ਼ਨ ਨੂੰ ਰੀਐਵੈਲੂਏਟ ਕਰੋ। ਔਰ ਉਹ ਜਿਹੜੇ ਵਿਚਾਰੇ ਬੈਠੇ ਨੇ ਬੁੱਢੇ ਫੌਜੀ, ਉਹਨਾਂ ਜੋ ਆ ਰਿਹਾ ਜੀ ਅੱਜ ਇੱਕ ਬੇਹੋਸ਼ ਹੋ ਗਿਆ, ਉਹਨੂੰ ਹਸਪੀਟਲ ਲੈ ਗਏ, ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ। ਸੋ ਜ਼ਾਹਰ ਹੈ ਵੀ ਜੇ ਇੰਨੀ ਵੱਡੀ ਗਿਣਤੀ 'ਚ 1 ਮਿਲੀਅਨ ਦੇ ਕਰੀਬ ਰਿਟਾਇਰਡ ਪੈਨਸ਼ਨਰ, 7 ਲੱਖ ਵਿਡੋਜ਼, ਉਹਨਾਂ ਦੇ ਵਿੱਚ ਡਿਸਕੰਟੈਂਟ ਹੈ ਕਿ ਉਹ ਜੀ ਸਪਿਰਿਟ ਆਰਮੀ ਦੇ ਵਿੱਚ ਹੋਏਗੀ, ਆਰਮੀ ਵਾਲਿਆਂ ਨੂੰ ਨਹੀਂ। ਔਰ ਇਸ ਸਾਰੇ ਮੂਵ ਨੂੰ ਉਹਨਾਂ ਦੇ ਵੱਡੇ ਮੇਜਰ ਜਨਰਲ, ਲੈਫਟੀਨੈਂਟ ਜਨਰਲ ਲੈਵਲ ਦੇ ਲੋਕ ਸਪੋਰਟ ਕਰਦੇ ਨੇ ਜੀ। ਸੋ ਫੌਜ ਦੇ ਵਿੱਚ ਡਿਸਕੰਟੈਂਟ, ਔਰ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰੀਆਂ ਫੇਲਿਅਰਸ ਨੂੰ ਕਵਰ ਕਰਨ ਦੇ ਲਈ ਇਹ ਜਿਸ ਕਿਸਮ ਦਾ ਇਸ ਵੇਲੇ ਇਹਨਾਂ ਦਾ ਭੂਤਰਿਆਪਨ ਹੈ, ਇਹ ਕੋਈ ਨਾ ਕੋਈ ਇਸ ਕਿਸਮ ਦਾ ਕਦਮ ਲੈ ਸਕਦੇ ਨੇ ਭੂਤਰੇਪਨ 'ਚ। ਵਾਰ ਹਿਸਟੀਰੀਆ ਜਿਵੇਂ ਕ੍ਰੀਏਟ ਕੀਤਾ ਜਾ ਰਿਹਾ, ਜਿਹੜਾ ਉਸ ਖਿੱਤੇ ਦੀ ਤਾਂ ਤਬਾਹੀ ਕਰੇਗਾ, ਲੇਕਿਨ ਸਾਡਾ ਹੋਮਲੈਂਡ ਦੋਨੋਂ ਪਾਸਿਓਂ, ਸਾਡਾ ਇੱਧਰ ਹਿਸਟੋਰੀਕਲ ਸਾਡਾ ਪਾਰਟ ਹੈ, ਉਧਰ ਸਾਡੀ ਪੂਰੀ ਸਿਵਲਾਈਜੇਸ਼ਨ ਹੈ, ਉਹਦੀ ਮੁਕੰਮਲ ਤਬਾਹੀ ਹੋਏਗੀ। ਸੋ ਇਹ ਇੱਕ ਰੀਜ਼ਨ ਹੈ ਕਿ ਅਸੀਂ ਹਰ ਉਸ ਗੱਲ ਨੂੰ ਜਿਹੜੀ ਇਸ ਪਾਸੇ ਵੱਲ ਜਾਂਦੀ ਹੈ ਉਸ ਨੂੰ ਪਿਕ ਵੀ ਕਰਦੇ ਹਾਂ, ਉਸ ਦੇ ਬਾਰੇ ਅਵੇਅਰਨੈਸ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਕਿਸ ਕਿਸਮ ਦੀ ਪੋਲਿਟਿਕਸ। ਤੇ ਫਿਰ ਮੁੜ ਕੇ ਹੁੰਦਾ ਇਹੀ ਹੈ ਜਿਵੇਂ ਕਿਸੇ ਵਿਦਵਾਨ ਨੇ ਕਿਹਾ ਸੀ, ਇੰਦਰਾ ਗਾਂਧੀ ਦੀ ਜਿਹੜੀ ਨੀਤੀ ਸਿੱਖਾਂ ਦੇ ਖਿਲਾਫ, ਸਿੱਖ ਨਸਲਕੁਸ਼ੀ ਦੀ ਸੀ ਕਿ ਜੀ ਇਹ ਵੋਟਾਂ ਗਿਣ ਰਹੇ ਨੇ ਤੇ ਸਿੱਖ ਲਾਸ਼ਾਂ ਗਿਣ ਰਹੇ ਨੇ। ਸੋ ਮੈਨੂੰ ਲੱਗਦਾ ਵੀ ਇਹ ਇਸ ਕਿਸਮ ਦੀ ਕੋਈ ਵੀ ਜਿਹੜੀ ਗੱਲ ਹੈ ਉਹ ਤਬਾਹੀ ਨੂੰ ਸੱਦਾ ਦੇਣ ਵਾਲੀ ਹੋਏਗੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।